है जेकर सच्ची साबित हो जाती है फोरेंसिक जांच तो बाद तां की बलकार सिद्धू हुणी अपनी गलती मन्नणगे कि ਉਹ इस गल ਨੂੰ ਮੰਨਣਗੇ कि हाँ मैं ਭੱਦੀ शब्दावली ते ਇਹ गलत ਗੱਲਾਂ ਬੋਲੀਆਂ ਨੇ। आम आदमी पार्टी ਉਹ पार्टी है कि ਜਦੋਂ ਇਹ होंद ਦੇ ਵਿੱਚ ਆਏ ਸੀ शुरू ਚ ਇਹਨਾਂ ਨੇ ਇਹ ਕੰਮ ਆਪ शुरू ਕੀਤਾ ਸੀ। ਇਹਨਾਂ ਦੇ ਵੱਲੋਂ सोशल मीडिया प्लेटफॉर्म बनाए गए, ਵੱਡੀਆਂ ਟੀਮਾਂ ਰੱਖੀਆਂ ਗਈਆਂ ਜਿਨ੍ਹਾਂ ਨੇ सिर्फ ਤੇ सिर्फ ਵਿਰੋਧੀ ਧਿਰਾਂ ਦੇ ਆਗੂਆਂ ਦੇ ਸਟੇਟਮੈਂਟਾਂ ਨੂੰ ਚੱਕ ਕੇ ਉਹਨਾਂ ਦੀਆਂ ਫਨੀ ਵੀਡੀਓਜ਼ ਬਣਾ ਕੇ ਪੋਸਟ ਕਰਨੀਆਂ ਹੁੰਦੀਆਂ ਸੀ, ਕਰੈਕਟਰ ਅਸੈਸੀਨੇਸ਼ਨ ਕਰਨਾ ਹੁੰਦਾ ਸੀ। ਉਦੋਂ ਕਿੰਨੇ ਕੁ ਡਿਸਕਲੇਮਰ ਇਹਨਾਂ ਦੇ ਵੱਲੋਂ ਲਗਾਏ ਜਾਂਦੇ ਸੀ। ਕੀਆਂ ਜਾਂਦੀਆਂ ਮੀਟਿੰਗਾਂ ਦੇ ਵਿੱਚੋਂ ਸਾਥੀਆਂ ਦੇ ਫੋਨ ਤੱਕ ਬਾਹਰ ਰਖਾ ਲਏ ਜਾਂਦੇ ਨੇ ਤਾਂ ਕਿ ਕੋਈ ਅੰਦਰੋਂ ਰਿਕਾਰਡਿੰਗ ਕਰਕੇ ਚੀਜ਼ਾਂ ਜਨਤਕ ਨਾ ਕਰ ਦਵੇ, ਜਾਂ ਫਿਰ ਇੰਨੀ ਬੇਭਰੋਸਗੀ ਇੱਕ ਦੂਸਰੇ ਦੇ ਉੱਪਰ ਕੇਜਰੀਵਾਲ ਅਤੇ ਉਸਦੇ ਸਾਥੀਆਂ ਨੂੰ ਹੁੰਦੀ ਸੀ ਕਿ ਆਪਣੇ ਫੋਨ ਵੀ ਪਾਸੇ ਰੱਖ ਕੇ ਆਉਂਦੇ ਸੀ ਕਿ ਕਿਤੇ ਸਾਡੀ ਆਡੀਓ ਵੀਡੀਓ ਲੀਕ ना हो जाए। इत्थे एक होर मामला है, रणजीत होनी पत्रकार ने मुक्तसर हल्के तो उन्होंने जेल चों फोन आया कि तेरे नाल मैं नजिठूंगा, बाहर आके उन्होंने धमकी दी गई है कि हुण पत्रकार ऐ डर के जीणगे, वो रिपोर्टिंग करनी बंद कर देणगे। जिउंदा नहीं वो जेड़ा चुप है, वेखो केड़ा चुप है। बहुत सारे लोग चुप ने क्योंकि उन्होंने डर है कि जे वो बोलणगे ਤਾਂ ਉਹਨਾਂ ਦੀ ਜੇਬ ਕੁਤਰੀ ਜਾਊਗੀ ਜਾਂ ਫਿਰ ਉਹਨਾਂ ਦੀ ਜੇਬ ਨੂੰ ਪਹਿਲਾਂ ਹੀ ਪੈਸਿਆਂ ਵਾਲਾ ਤਾਲਾ ਲੱਗ ਚੁੱਕਿਆ। ਪਰ ਜਿਹੜੇ ਲੋਕ ਬੋਲ ਰਹੇ ਨੇ ਉਹ ਧੜੱਲੇ ਦੇ ਨਾਲ ਬੋਲ ਰਹੇ ਨੇ। ਬਹੁਤੇ ਲੋਕ ਨਿੱਜੀ ਵਫਾਦਾਂ ਕਰਕੇ ਬੋਲ ਰਹੇ ਨੇ, ਪਰ ਕਈ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਸੱਚੀਓ ਸਮਾਜ ਦਾ ਦਰਦ ਹੁੰਦਾ ਹੈ, ਜਿਹੜੇ ਹਰੇਕ ਕਾਮੇ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਨੇ ਤੇ ਹਰੇਕ ਮਿਹਨਤਕਸ਼ ਇਨਸਾਨ ਦੇ ਨਾਲ ਹੁੰਦੇ ਧੱਕੇ ਦੀ ਦਾਸਤਾਨ ਨੂੰ ਸ਼ਰੇਆਮ ਕਹਿਣ ਤੋਂ ਕਦੀ ਨਹੀਂ ਝਿਜਕਦੇ। ਅਜਿਹਾ ਪੱਤਰਕਾਰ ਹੈ ਮਨਿੰਦਰਜੀਤ ਸਿੱਧੂ। ਲੋਕ ਆਵਾਜ਼ ਟੀਵੀ ਦੇ ਮਨਿੰਦਰਜੀਤ ਸਿੱਧੂ ਹੁਣਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ। ਮਾਮਲਾ ਦਰਜ ਕਰਾਉਣ ਵਾਲੇ ਵਿਅਕਤੀ ਦਾ ਨਾਮ ਹੈ ਰੇਸ਼ਮ ਸਿੰਘ। ਸਭ ਤੋਂ ਪਹਿਲਾਂ ਇਸ ਮਾਮਲੇ ਦੀ ਹੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ। ਮਾਮਲੇ ਦੇ ਵਿੱਚ ਜਿਹੜੀਆਂ ਧਾਰਾਵਾਂ ਦਰਜ ਕੀਤੀਆਂ ਗਈਆਂ ਨੇ ਉਹ ਭਾਰਤੀ ਨਿਆਇ ਸੰਹਿਤਾ BNS 2023 ਦੇ ਵਿੱਚੋਂ ਸੈਕਸ਼ਨ 336(4) ਲਾਇਆ ਗਿਆ। ਇਹ ਸੈਕਸ਼ਨ ਕਹਿੰਦਾ ਹੈ ਕਿ ਜੇਕਰ ਕਿਸੇ ਦੇ ਵੱਲੋਂ ਕਿਸੇ ਦੇ ਖਿਲਾਫ ਇਲੈਕਟ੍ਰੋਨਿਕ ਜਾਂ ਡਾਕੂਮੈਂਟ ਵਰਗੀ ਵਰਤੋਂ ਕਰਕੇ, ਵਰਗੀਆਂ ਚੀਜ਼ਾਂ ਦੀ ਵਰਤੋਂ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ, ਕਿਸੇ ਦੀ ਸਾਖ ਨੂੰ ਠੇਸ ਪਹੁੰਚਾਈ ਜਾਂਦੀ ਹੈ ਤਾਂ ਉਸ ਨੂੰ 3 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਤੇ ਹੋਰ ਵੀ ਜੁਰਮਾਨੇ ਲਾਏ ਜਾ ਸਕਦੇ ਨੇ। ਤੇ ਅੱਗੇ ਜੇਕਰ ਦੂਸਰੇ ਲਾਈ ਹੋਈ ਧਾਰਾ ਦੀ ਗੱਲ ਕਰੀਏ ਤਾਂ ਉਹ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਦੇ ਵਿੱਚੋਂ ਸੈਕਸ਼ਨ 66D ਲਾਇਆ ਗਿਆ ਹੈ। ਸੈਕਸ਼ਨ 66D ਕੀ ਕਹਿੰਦਾ ਹੈ ਕਿ ਪਨਿਸ਼ਮੈਂਟ ਆਫ ਚੀਟਿੰਗ ਬਾय ਪ੍ਰੈਜੈਂਟੇਸ਼ਨ ਬਾय ਯੂਜ਼ਿੰਗ ਕੰਪਿਊਟਰ ਸੋਰਸ ਦੀ ਵਰਤੋਂ ਕਰਕੇ ਕਿਸੇ ਨਾਲ ਚੀਟਿੰਗ ਕਰਨ ਤੇ ਇਸ ਧਾਰਾ ਦੇ ਤਹਿਤ ਸਜ਼ਾ ਮਿਲਦੀ ਹੈ। ਸੋ ਇਹ ਦੋ ਧਾਰਾਵਾਂ ਜੋੜੀਆਂ ਗਈਆਂ ਨੇ। ਮਨਿੰਦਰਜੀਤ ਸਿੱਧੂ ਹੁਣਾਂ ਦੀ ਪੱਤਰਕਾਰੀ ਤੋਂ ਬਹੁਤੇ ਲੋਕ ਵਾਕਿਫ ਨੇ ਕਿਉਂਕਿ ਉਹ ਜਾਣੇ ਜਾਂਦੇ ਨੇ ਆਪਣੇ ਬੇਬਾਕ ਅੰਦਾਜ਼ ਦੇ ਲਈ। ਹੁਣ ਇਸ ਮਾਮਲੇ ਦੇ ਵੱਖ-ਵੱਖ ਪਹਿਲੂ ਨੇ। ਸਭ ਤੋਂ ਪਹਿਲਾ ਪਹਿਲੂ ਤਾਂ ਇਹ ਹੈ ਕਿ ਇਹ ਮਾਮਲਾ ਰੇਸ਼ਮ ਸਿੰਘ ਦੇ ਵੱਲੋਂ ਦਰਜ ਕਰਵਾਇਆ ਗਿਆ, ਜਿਹੜੇ ਕਿ ਸਹਾਇਕ ਨੇ ਬਲਕਾਰ ਸਿੱਧੂ ਹੁਣਾਂ ਦੇ, ਜਿਹੜੇ ਪਹਿਲਾਂ ਕਾਂਗਰਸ 'ਚ ਹੁੰਦੇ ਸੀ। ਉਸ ਤੋਂ ਵੀ ਪਹਿਲਾਂ ਉਹ ਗਾਇਕ ਸੀ ਪੂਰਨ ਤੌਰ ਦੇ ਉੱਪਰ, ਤੇ ਫਿਰ ਉਹ ਆਮ ਆਦਮੀ ਪਾਰਟੀ 'ਚ ਆ ਕੇ 2022 'ਚ ਇਲੈਕਸ਼ਨ ਲੜਦੇ ਨੇ ਤੇ MLA ਬਣ ਜਾਂਦੇ ਨੇ। ਉਹਨਾਂ ਦੀ ਇੱਕ ਕਥਿਤ ਆਡੀਓ ਸੀ ਜਿਹੜੀ ਵਾਇਰਲ ਹੁੰਦੀ ਹੈ, ਜਿਸ ਦੇ ਵਿੱਚ ਉਹ ਕਿਸੇ ਦੇ ਨਾਲ ਗੱਲ ਕਰਦਿਆਂ ਭੱਦੀ ਸ਼ਬਦਾਵਲੀ ਵਰਤਦੇ ਨੇ। ਕਿਸੇ ਔਰਤ ਨੂੰ ਲੈ ਕੇ ਵੀ ਗੱਲ ਹੁੰਦੀ ਹੈ। ਹਾਲਾਂਕਿ ਜਦੋਂ ਇਹ ਵੀਡੀਓ ਮਨਿੰਦਰਜੀਤ ਸਿੱਧੂ ਹੁਣਾਂ ਵੱਲੋਂ ਵੀ ਸਾਂਝੀ ਕੀਤੀ ਜਾਂਦੀ ਹੈ ਆਪਣੇ ਪਲੇਟਫਾਰਮ ਦੇ ਜ਼ਰੀਏ ਤਾਂ ਉਹਨਾਂ ਨੇ ਵੀ ਇਹ ਲਿਖਿਆ ਸੀ ਕਿ ਇਸ ਕਥਿਤ ਆਡੀਓ ਦੀ ਅਸੀਂ ਪੁਸ਼ਟੀ ਨਹੀਂ ਕਰਦੇ, ਜਿਹੜਾ ਕਿ ਇੱਕ ਬਣਦਾ ਵੀ ਹੈ, ਇੱਕ ਜਾਬਤਾ ਵੀ ਹੈ। ਤੁਸੀਂ ਜਰਨਲਿਜ਼ਮ ਜਦੋਂ ਕਰਦੇ ਹੋ ਤਾਂ ਉਸ ਨੂੰ ਜ਼ਾਬਤੇ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਤੁਸੀਂ ਕਿਸੇ ਦੇ ਘਰ ਤੱਕ ਕੈਮਰਾ ਲੈ ਕੇ ਉਸ ਦੇ ਬੈਡਰੂਮ ਤੱਕ ਨਹੀਂ ਵੜ ਜਾਣਾ ਹੁੰਦਾ, ਜਾਂ ਫਿਰ ਕਿਸੇ ਦੀ ਨਿੱਜਤਾ ਦਾ ਖੰਡਨ ਨਹੀਂ ਕਰ ਦੇਣਾ ਹੁੰਦਾ। ਸੋ ਇਹ ਵੀਡੀਓ ਜਨਤਕ ਹੁੰਦੀ ਹੈ। ਉਸ ਤੋਂ ਬਾਅਦ ਇਸੇ ਨੂੰ ਲੈ ਕੇ ਹੁਣ ਮਾਮਲਾ ਦਰਜ ਕਰਵਾਇਆ ਗਿਆ ਤੇ ਮਨਿੰਦਰਜੀਤ ਸਿੱਧੂ ਹੋਣਾ ਦੇ ਹੱਕ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹਾਂ ਦਾ ਨਾਰਾ ਵੀ ਮਾਰਿਆ ਜਾ ਰਿਹਾ ਹੈ। ਕਈ ਪੱਤਰਕਾਰ ਤੇ ਕਈ ਸਿਆਸਤਦਾਨਾਂ ਨੇ ਇਸ ਗੱਲ ਨੂੰ ਭੰਡਿਆ ਹੈ, ਨਿੰਦਿਆ ਹੈ ਕਿ ਇਹ ਬਹੁਤ ਗਲਤ ਕੀਤਾ ਜਾ ਰਿਹਾ ਹੈ। ਕਿਉਂ ਭੰਡਿਆ ਜਾ ਰਿਹਾ ਹੈ? ਕਿਉਂਕਿ ਬਲਕਾਰ ਸਿੱਧੂ ਹੁਣਾਂ ਨੂੰ ਜਾਂ ਫਿਰ ਆਮ ਆਦਮੀ ਪਾਰਟੀ ਨੂੰ ਲੈ ਕੇ ਆਮ ਤੌਰ ਤੇ ਮਨਿੰਦਰਜੀਤ ਸਿੱਧੂ ਹੁਣੀ ਰਿਪੋਰਟਾਂ ਕਰਦੇ ਰਹਿੰਦੇ ਨੇ। ਉਹ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਉਹਨਾਂ ਦੇ YouTube ਨੇ
ਅਕਾਊਂਟਸ ਨੇ ਉਹਨਾਂ ਦੇ ਉੱਪਰ ਕੰਮ ਕਰਦੇ ਰਹਿੰਦੇ ਨੇ, ਜਿਸ ਦੇ ਵਿੱਚ ਉਹ ਧਰਾਤਲ ਦੇ ਮੁੱਦੇ ਚੱਕਦੇ ਨੇ, ਧਰਾਤਲ ਤੇ ਕੰਮ ਕਰਦੇ ਨੇ। ਹੋ ਸਕਦਾ ਤੁਹਾਡਾ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਪੱਖਪਾਤ ਜਾਂ ਫਿਰ ਕਿਸੇ ਤਰ੍ਹਾਂ ਦਾ ਵਿਚਾਰਧਾਰਕ ਮਤਭੇਦ ਹੋਵੇ, ਪਰ ਜਦੋਂ ਜਨਤਕ ਫੀਲਡ ਦੇ ਵਿੱਚ ਵਿਅਕਤੀ ਵਿਚਰਦਾ ਤਾਂ ਉਸ ਨੂੰ ਸਾਰੇ ਪੱਖ ਦਿਖਾਉਣੇ ਹੁੰਦੇ ਨੇ। ਬੇਸ਼ੱਕ ਚੰਦਭਾਨ ਵਰਗੀ ਘਟਨਾ ਦੇ ਵਿੱਚ ਇੱਕ ਵਰਗ ਦਲਿਤ ਪਰਿਵਾਰਾਂ ਦਾ ਜਾਂ ਸਰਪੰਚ ਪਰਿਵਾਰ ਦਾ ਹੋਵੇ ਤੇ ਦੂਸਰੇ ਪਾਸੇ ਪੱਖ ਬੇਸ਼ੱਕ ਗਮਦੂਰ ਸਿੰਘ ਹੋਣਾ ਦਾ ਹੋਵੇ, ਬੇਸ਼ੱਕ ਜ਼ਿਮੀਂਦਾਰ ਪਰਿਵਾਰਾਂ ਦਾ ਹੋਵੇ, ਸਾਰੇ ਪੱਖ ਅੱਗੇ ਰੱਖਣੇ ਹੁੰਦੇ ਨੇ। ਇਸ ਨੂੰ ਤੁਸੀਂ ਇਹ ਨਹੀਂ ਆਖ ਸਕਦੇ ਕਿ ਇਹ ਦੋ ਵਿਅਕਤੀਆਂ ਦੇ ਵਿੱਚ ਦੋ ਵੱਖ-ਵੱਖ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਪਾਟਕ ਪਾਉਣ ਦੀ ਗੱਲ ਹੋ ਰਹੀ ਹੈ। ਮਨਿੰਦਰਜੀਤ ਸਿੱਧੂ ਲੰਬੇ ਸਮੇਂ ਤੋਂ ਫੀਲਡ ਦੇ ਵਿੱਚ ਵਿਚਰ ਰਿਹਾ ਹੈ, ਕੰਮ ਕਰ ਰਿਹਾ ਹੈ। ਹਾਲਾਂਕਿ ਹਾਲੇ ਵੀ ਇਸ ਦੇ ਵਿੱਚ ਸਾਡੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਹ ਆਡੀਓ ਸਭ ਤੋਂ ਪਹਿਲਾਂ ਫੋਰੈਂਸਿਕ ਜਾਂਚ ਦੇ ਅਧੀਨ ਆਉਣੀ ਚਾਹੀਦੀ ਹੈ, ਉਸ ਦੀ ਫੋਰੈਂਸਿਕ ਜਾਂਚ ਹੋਵੇ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਹ ਆਡੀਓ ਅਸਲੀ ਹੈ ਜਾਂ ਨਕਲੀ ਹੈ। ਕਿਉਂਕਿ ਮਨਿੰਦਰਜੀਤ ਸਿੱਧੂ ਉੱਪਰ ਜੋ ਪਈ ਹੈ ਉਹ ਤਾਂ ਹੁਣ ਭੁਗਤਣਗੇ, ਉਸ ਦੇ ਵਿੱਚ ਅੱਗੇ ਕੀ ਹੋਊਗਾ ਉਹ ਵੀ ਦੇਖਿਆ ਜਾਊਗਾ। ਪਰ ਇਹ ਆਡੀਓ ਕਿੰਨੀ ਕੁ ਸੱਚੀ ਹੈ, ਜੇਕਰ ਇਹ ਸੱਚੀ ਸਾਬਤ ਹੋ ਜਾਂਦੀ ਹੈ ਫੋਰੈਂਸਿਕ ਜਾਂਚ ਤੋਂ ਬਾਅਦ, ਤਾਂ ਕੀ ਬਲਕਾਰ ਸਿੱਧੂ ਹੁਣੀ ਆਪਣੀ ਗਲਤੀ ਮੰਨਣਗੇ? ਕੀ ਉਹ ਇਸ ਗੱਲ ਨੂੰ ਮੰਨਣਗੇ ਕਿ ਹਾਂ ਮੈਂ ਭੱਦੀ ਸ਼ਬਦਾਵਲੀ ਤੇ ਇਹ ਗਲਤ ਗੱਲਾਂ ਬੋਲੀਆਂ ਨੇ? ਤੇ ਮਾਮਲਾ ਦਰਜ ਕਰਨ ਵਾਲੀ ਪੁਲਿਸ ਕੀ ਇਸ ਗੱਲ ਨੂੰ ਮੰਨੂਗੀ ਕਿ ਹਾਂ ਅਸੀਂ ਜਿਹੜਾ ਮਾਮਲਾ ਦਰਜ ਕੀਤਾ ਬਹੁਤ ਕਾਹਲੀ ਚ ਕੀਤਾ, ਬਿਨਾਂ ਇਨਵੈਸਟੀਗੇਸ਼ਨ ਤੋਂ ਕਰ ਲਿਆ? ਕਿਉਂਕਿ ਕੋਰਟਾਂ ਦਾ ਤਾਂ ਹਰੇਕ ਕੋਈ ਜਾਣਦਾ ਹੈ ਨਾ, ਪਾਤਰ ਸਾਹਿਬ ਦੀਆਂ ਸਤਰਾਂ ਵੀ ਨੇ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ। ਬਹੁਤ ਸਾਰੀਆਂ ਗੱਲਾਂ ਨੇ। ਜਦੋਂ ਤੁਸੀਂ ਸਿਆਸੀ ਐਨਕ ਜਾਂ ਇੱਕ ਪਾਰਟੀ ਤੋਂ ਦਿੱਤੀ ਗਈ ਐਨਕ ਲਾ ਕੇ ਹੀ ਮਾਮਲੇ ਨੂੰ ਵੇਖੋਗੇ ਤਾਂ ਤੁਹਾਨੂੰ ਇਹ ਮਾਮਲਾ ਗੜਬੜ ਹੀ ਲੱਗੂਗਾ, ਤੁਹਾਨੂੰ ਲੱਗੂਗਾ ਕਿ ਨਹੀਂ ਇਹ ਤਾਂ ਐ ਹੀ ਹੋਣਾ ਚਾਹੀਦਾ ਸੀ। ਪਰ ਜੇਕਰ ਅਸੀਂ ਇੱਥੇ ਹੁਣ ਗੱਲ ਕਰ ਰਹੇ ਹਾਂ, ਇਸ ਲਈ ਕਰ ਰਹੇ ਹਾਂ ਕਿਉਂਕਿ ਬਹੁਤ ਘੱਟ ਮੀਡੀਆ ਅਦਾਰੇ ਰਹਿ ਗਏ ਨੇ ਜਿਹੜੇ ਧਰਾਤਲ ਤੇ ਜਾ ਕੇ ਕੰਮ ਕਰਦੇ ਨੇ। ਅੱਜ ਕੱਲ ਰਿਵਾਜ ਹੈ ਸਿਰਫ ਸਟੂਡੀਓ 'ਚ ਬੈਠ ਕੇ, ਜਿਸ ਤਰੀਕੇ ਨਾਲ ਅਸੀਂ ਬੈਠੇ ਹਾਂ ਇੱਥੋਂ ਹੀ ਸਿਰਫ ਪਲੇਟਫਾਰਮਸ ਦੇ ਉੱਪਰ ਵੱਖ-ਵੱਖ ਖਬਰਾਂ ਦੇਖ ਕੇ ਉਹਨਾਂ ਨੂੰ ਆਪਸ 'ਚ ਜੋੜ ਕੇ ਉਹਨਾਂ ਦਾ ਇੱਕ ਮਸਾਲਾ ਜਿਹਾ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰ ਦੇਣਾ, ਇਹ ਪੱਤਰਕਾਰੀ ਨਹੀਂ ਹੈ। ਪੱਤਰਕਾਰੀ ਧਰਾਤਲ ਤੇ ਵਿਚਰਨ ਦਾ ਨਾਮ ਹੈ। ਪੱਤਰਕਾਰੀ ਹਰ ਉਸ ਵਿਅਕਤੀ ਦਾ ਪੱਖ ਲੈਣ ਦਾ ਨਾਮ ਹੈ ਜਿਸ ਵਿਅਕਤੀ ਨੂੰ ਇਹ ਸਮਝਿਆ ਹੀ ਨਾ ਜਾਂਦਾ ਹੋਵੇ ਵੀ ਇਹ ਵੀ ਕੋਈ ਧਿਰ ਹੈ। ਕਿਉਂਕਿ ਜਦੋਂ ਤੁਸੀਂ ਧਰਾਤਲ ਤੇ ਜਾ ਕੇ ਲੋਕਾਂ ਨਾਲ ਵਿਚਰਦੇ ਹੋ, ਉਹਨਾਂ ਦਾ ਪੱਖ ਲੈ ਕੇ ਕਿਸੇ ਖਬਰ ਨੂੰ ਰਿਪੋਰਟ ਕਰਦੇ ਹੋ, ਤਾਂ ਉਹਦੀ ਆਥੈਂਟਿਸਿਟੀ ਭਾਵ ਉਸ ਦੀ ਜਿਹੜੀ ਕਹਿ ਲਈਏ ਪ੍ਰਮਾਣਿਕਤਾ ਵੱਧਦੀ ਹੈ। ਜਦੋਂ ਪ੍ਰਮਾਣਿਕਤਾ ਵੱਧਦੀ ਹੈ ਤਾਂ ਉਸ ਬੰਦੇ ਦੇ ਕੰਮ ਦੀ ਵੈਲਿਊ ਹੋਰ ਵੱਧ ਜਾਂਦੀ ਹੈ। ਇਸੇ ਤਰ੍ਹਾਂ ਦਾ ਕੰਮ ਲੋਕ ਆਵਾਜ਼ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਹੁਣਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਸੀ। ਇੱਥੇ ਜੇਕਰ ਗੱਲ ਜੋੜਨੀ ਹੋਵੇ ਆਮ ਆਦਮੀ ਪਾਰਟੀ ਨੂੰ ਲੈ ਕੇ, ਤਾਂ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਕਿ ਜਦੋਂ ਇਹ ਹੋਂਦ ਦੇ ਵਿੱਚ ਆਏ ਸੀ ਸ਼ੁਰੂ 'ਚ ਇਹਨਾਂ ਨੇ ਇਹ ਕੰਮ ਆਪ ਸ਼ੁਰੂ ਕੀਤਾ ਸੀ। ਇਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਬਣਾਏ ਗਏ, ਵੱਡੀਆਂ ਟੀਮਾਂ ਰੱਖੀਆਂ ਗਈਆਂ ਜਿਨ੍ਹਾਂ ਨੇ ਸਿਰਫ ਤੇ ਸਿਰਫ ਵਿਰੋਧੀ ਧਿਰਾਂ ਦੇ ਆਗੂਆਂ ਦੇ ਸਟੇਟਮੈਂਟਾਂ ਨੂੰ ਚੱਕ ਕੇ ਉਹਨਾਂ ਦੀਆਂ ਫਨੀ ਵੀਡੀਓਜ਼ ਬਣਾ ਕੇ ਪੋਸਟ ਕਰਨੀਆਂ ਹੁੰਦੀਆਂ ਸੀ, ਕਰੈਕਟਰ ਅਸੈਸੀਨੇਸ਼ਨ ਕਰਨਾ ਹੁੰਦਾ ਸੀ, ਜਾਂ ਫਿਰ ਵੱਖ-ਵੱਖ ਲੀਡਰਾਂ ਦੀਆਂ ਆਡੀਓਜ਼ ਨੂੰ ਜਨਤਕ ਕਰਨਾ ਹੁੰਦਾ ਸੀ ਆਪਣੇ ਪਲੇਟਫਾਰਮਸ ਦੇ ਉੱਤੇ। ਉਦੋਂ ਕਿੰਨੇ ਕੁ ਡਿਸਕਲੇਮਰ ਇਹਨਾਂ ਦੇ ਵੱਲੋਂ ਲਗਾਏ ਜਾਂਦੇ ਸੀ। ਇਹੀ ਆਮ ਆਦਮੀ ਪਾਰਟੀ ਜਦੋਂ ਦਿੱਲੀ ਦੇ ਵਿੱਚ ਆਉਂਦੀ ਹੈ ਤਾਂ ਇਹਨਾਂ ਦੇ ਵੱਲੋਂ ਆਪਣੀਆਂ ਕੀਤੀਆਂ ਜਾਂਦੀਆਂ ਮੀਟਿੰਗਾਂ ਦੇ ਵਿੱਚੋਂ ਸਾਥੀਆਂ ਦੇ ਫੋਨ ਤੱਕ ਬਾਹਰ ਰਖਾ ਲਏ ਜਾਂਦੇ ਨੇ ਤਾਂ ਕਿ ਕੋਈ ਅੰਦਰੋਂ ਰਿਕਾਰਡਿੰਗ ਕਰਕੇ ਚੀਜ਼ਾਂ ਜਨਤਕ ਨਾ ਕਰ ਦੇਵੇ। ਜਾਂ ਫਿਰ ਇੰਨੀ ਬੇਭਰੋਸਗੀ ਇੱਕ ਦੂਸਰੇ ਦੇ ਉੱਪਰ ਕੇਜਰੀਵਾਲ ਅਤੇ ਉਸਦੇ ਸਾਥੀਆਂ ਨੂੰ ਹੁੰਦੀ ਸੀ ਕਿ ਆਪਣੇ ਫੋਨ ਵੀ ਪਾਸੇ ਰੱਖ ਕੇ ਆਉਂਦੇ ਸੀ ਕਿ ਕਿਤੇ ਸਾਡੀ ਆਡੀਓ ਵੀਡੀਓ ਲੀਕ ਨਾ ਹੋ ਜਾਵੇ। ਬਹੁਤ ਸਾਰੇ ਸਿਆਸਤਦਾਨ ਅਜਿਹੇ ਨੇ ਜਿਹੜੇ ਇਹੋ ਹਰਕਤਾਂ ਕਰਦੇ ਨੇ, ਪਰ ਕੀ ਕਦੀ ਉਹਨਾਂ ਤੇ ਕਾਰਵਾਈ ਹੋਈ ਹੈ? ਕੀ ਕਦੀ ਤੁਸੀਂ ਆਪ ਆਪਣੀ ਨੈਤਿਕ ਜ਼ਿੰਮੇਵਾਰੀ ਸਮਝੀ ਹੈ ਕਿ ਅਸੀਂ ਕਿਸੇ ਦੇ ਪਰਿਵਾਰ ਨੂੰ, ਕਿਸੇ ਦੇ ਕਰੈਕਟਰ ਨੂੰ ਇਸ ਤਰੀਕੇ ਨਾਲ ਉਛਾਲ ਰਹੇ ਹਾਂ, ਇਹ ਕਿੰਨਾ ਸਹੀ ਜਾਂ ਗਲਤ ਹੈ? ਸੋ ਬਹੁਤ ਸਾਰੇ ਸਵਾਲ ਨੇ। ਮਨਿੰਦਰਜੀਤ ਸਿੱਧੂ ਤੇ ਮਾਮਲਾ ਦਰਜ ਹੋਇਆ, ਇਸ ਦੀ ਨਿਖੇਧੀ ਪੰਜਾਬੀ ਰੇਡੀਓ USA ਕਰਦਾ ਹੈ, ਪੰਜਾਬੀ TV USA ਕਰਦਾ ਹੈ, ਅਤੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰ ਬਹੁਤ ਘੱਟ ਨੇ ਕਿਉਂਕਿ ਵੱਡੀ ਗਿਣਤੀ ਪੱਤਰਕਾਰ ਅੱਜ ਕੱਲ ਪੰਜਾਬ ਸਰਕਾਰ ਦੀ ਝੋਲੀ, ਜਿੱਦਾਂ ਗੋਦੀ ਮੀਡੀਆ ਨੂੰ ਕਹਿ ਲੈਂਦੇ ਆ, ਉਸੇ ਤਰ੍ਹਾਂ ਪੰਜਾਬ ਸਰਕਾਰ ਦੇ ਵਿੱਚ ਵੀ KG ਮੀਡੀਆ, ਮਾਨ ਮੀਡੀਆ ਦੇ ਨਾਮ ਦੇ ਨਾਲ ਪ੍ਰਚਲਿਤ ਹੋ ਰਿਹਾ ਹੈ ਕਿਉਂਕਿ ਇਹਨਾਂ ਦੀ ਗੋਦੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮੀਡੀਆ ਬੈਠ ਚੁੱਕਿਆ ਹੈ। ਜਿਹੜੇ ਨਹੀਂ ਬੈਠੇ ਉਹਨਾਂ ਦੇ ਚੈਨਲ ਬੰਦ ਕਰ ਦਿੱਤੇ ਜਾਂਦੇ ਨੇ ਤੇ ਜਿਨ੍ਹਾਂ ਦੇ ਚੈਨਲ ਨਹੀਂ ਬੰਦ ਹੁੰਦੇ ਉਹਨਾਂ ਨੂੰ ਕਿਸੇ ਹੋਰ ਤਰੀਕੇ ਧਮਕਾ ਲਿਆ ਜਾਂਦਾ ਹੈ। ਇੱਥੇ ਇੱਕ ਹੋਰ ਮਾਮਲਾ ਹੈ, ਰਣਜੀਤ ਹੋਣੀ ਪੱਤਰਕਾਰ ਨੇ, ਮੁਕਤਸਰ ਹਲਕੇ ਤੋਂ ਆਉਂਦੇ ਨੇ, ਉਹਨਾਂ ਨੂੰ ਵੀ ਫੋਨ ਤੇ ਧਮਕੀ ਆਈ ਹੈ। ਉਹ ਨਸ਼ਿਆਂ ਤੇ ਬਹੁਤ ਵੱਡਾ ਕੰਮ ਕਰਦੇ ਨੇ,
ਉਹਨਾਂ ਨੇ ਪਹਿਲਾਂ ਵੀ ਨਸ਼ਿਆਂ ਨੂੰ ਲੈ ਕੇ ਬਹੁਤ ਸਾਰੀਆਂ ਰਿਪੋਰਟਾਂ ਕੀਤੀਆਂ ਨੇ। ਉਹਨਾਂ ਨੂੰ ਜੇਲ੍ਹ ਚੋਂ ਫੋਨ ਆਇਆ ਕਿ ਤੇਰੇ ਨਾਲ ਮੈਂ ਨਜਿੱਠੂਗਾ, ਬਾਹਰ ਆ ਕੇ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ। ਕੀ ਹੁਣ ਪੱਤਰਕਾਰ ਐ ਡਰ ਕੇ ਜੀਣਗੇ, ਉਹ ਰਿਪੋਰਟਿੰਗ ਕਰਨੀ ਬੰਦ ਕਰ ਦੇਣਗੇ? ਕੀ ਹੁਣ ਪੱਤਰਕਾਰ ਤਾਂ ਐ ਲੱਗਦਾ ਹੈ ਕਿ ਜਿਵੇਂ ਵਿਦੇਸ਼ 'ਚ ਜਾ ਕੇ ਬੈਠ ਜਾਣ, ਉੱਥੋਂ ਦੇਖ ਕੇ ਰਿਪੋਰਟਾਂ ਵੈਬਸਾਈਟਾਂ ਦੇ ਉੱਪਰੋਂ ਕਰੀ ਜਾਣ, ਇੱਥੇ ਧਰਾਤਲ ਤੇ ਕੋਈ ਕੰਮ ਨਾ ਕਰੋ। ਜੇਕਰ ਪੱਤਰਕਾਰ ਇਸ ਤਰੀਕੇ ਦੇ ਨਾਲ ਨੂਰੇ ਜਾਣਗੇ ਤਾਂ ਪੰਜਾਬ ਦੀ ਡਿਵੈਲਪਮੈਂਟ ਰੁਕ ਜਾਊਗੀ। ਉਹ ਕਿਵੇਂ? ਕਿਉਂਕਿ ਪੱਤਰਕਾਰ ਸਮਾਜ ਦਾ ਸ਼ੀਸ਼ਾ ਦਿਖਾਉਂਦੇ ਨੇ ਕਿ ਸਮਾਜ 'ਚ ਧਰਾਤਲ ਤੇ ਕੀ ਚੱਲ ਰਿਹਾ ਹੈ। ਜੇ ਸਰਕਾਰ ਗਲਤ ਕਰ ਰਹੀ ਹੈ ਤਾਂ ਉਹ ਪੱਖ ਦਿਖਾ ਕੇ ਲੋਕਾਂ ਦੀ ਰਾਏ ਲੈ ਕੇ ਉਸ ਨੂੰ ਪੇਸ਼ ਕਰਦਾ ਹੈ ਤੇ ਸਰਕਾਰ ਉਸ ਤੇ ਸਹੀ ਫੈਸਲਾ ਲੈਂਦੀ ਹੈ, ਸਰਕਾਰ ਉਸ ਨੂੰ ਵਿਚਾਰ ਅਧੀਨ ਲਿਆਉਂਦੀ ਹੈ। ਬਹੁਤ ਸਾਰੇ ਅਜਿਹੇ ਮਾਮਲੇ ਹੁੰਦੇ ਨੇ। ਤੇ ਜੇਕਰ ਕੋਈ ਸਰਕਾਰ ਦੀ ਚੰਗੀ ਪਾਲਿਸੀ ਹੁੰਦੀ ਹੈ, ਉਸ ਨੂੰ ਲੋਕਾਂ ਦੇ ਵਿੱਚ ਲਿਜਾਣਾ ਹੁੰਦਾ, ਲੋਕਾਂ ਨੂੰ ਉਸ ਬਾਰੇ ਨਹੀਂ ਪਤਾ ਹੁੰਦਾ, ਤਾਂ ਉਹਦੇ ਤੇ ਕੰਮ ਕਰਦੀ ਹੈ। ਤੁਸੀਂ ਪੱਤਰਕਾਰ ਹਮੀਰ ਸਿੰਘ ਹੋਣਾ ਦਾ ਕੰਮ ਦੇਖ ਸਕਦੇ ਹੋ। ਉਹਨਾਂ ਦਾ ਕੰਮ ਮੂੰਹੋਂ ਬੋਲਦਾ ਹੈ। ਜਦੋਂ ਉਹ ਬੋਲਦੇ ਨੇ ਤਾਂ ਖੜ ਕੇ ਸੁਣਨ ਨੂੰ ਜੀ ਕਰਦਾ ਹੈ। ਇੱਕ ਵਾਰ ਆਸ਼ਸ਼ ਕਰ ਉੱਠਦਾ ਬੰਦਾ ਕਿ ਮੈਨੂੰ ਮੇਰੇ ਹੱਕਾਂ ਦਾ ਹੀ ਨਹੀਂ ਪਤਾ ਸੀ। ਜਦੋਂ ਮੈਂ ਸੁਣਦਾ ਤਾਂ ਇੱਕ ਵਾਰ ਲੂੰ ਕੰਡੇ ਖੜੇ ਹੋ ਜਾਂਦੇ ਨੇ। ਸੋ ਪੱਤਰਕਾਰ ਬਹੁਤ ਅਹਿਮ ਕੜੀ ਨੇ ਜਿਹੜੇ ਇਸ ਤਰੀਕੇ ਦੇ ਨਾਲ ਸਮਾਜ ਅਤੇ ਪ੍ਰਸ਼ਾਸਨ ਦੇ ਵਿਚਾਲੇ ਕੜੀ ਬਣ ਕੇ ਇਹਨਾਂ ਨੂੰ ਆਪਸ 'ਚ ਜੋੜਦੇ ਨੇ ਤੇ ਸਮਾਜ ਦੇ ਵਿੱਚ ਚੰਗੇ ਸਮਾਜ ਸੁਧਾਰ ਦੇ ਕੰਮਾਂ ਨੂੰ ਅੱਗੇ ਲਿਆਉਂਦੇ ਨੇ, ਤਾਂ ਕਿ ਹੋਰ ਵੀ ਲੋਕ ਉਹਨਾਂ ਵੱਲ ਦੇਖ ਕੇ ਪ੍ਰੇਰਿਤ ਹੋਣ ਤੇ ਚੰਗੇ ਪਾਸੇ ਨੂੰ ਤੁਰਨ। ਪਰ ਜਦੋਂ ਸਰਕਾਰ ਇਹ ਨੂਰਨਾ ਸ਼ੁਰੂ ਕਰ ਦਿੰਦੀ ਹੈ ਤਾਂ ਉਦੋਂ ਸਮਝ ਜਾਣਾ ਚਾਹੀਦਾ ਹੈ ਕਿ ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਜ਼ਰੂਰ ਹੈ। ਇਨਵੈਸਟੀਗੇਸ਼ਨ ਹੋਵੇ, ਉਸ ਤੋਂ ਪਾਕ ਸਾਫ਼ ਹੋ ਕੇ ਜਿਹੜੀ ਵੀ ਧਿਰ ਹੈ ਉਹ ਬਾਹਰ ਨਿਕਲੇ। ਇਹੀ ਸਾਡੀ ਆਸ ਹੈ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।